ਸੁਪਰੀਮ ਕੋਰਟ ਨੇ ਜਿਹੜੇ ਰਾਜੀਵ ਗਾਂਧੀ ਦੀ ਅਸੈਸੀਨੇਸ਼ਨ ਕੇਸ ਦੇ 6 ਕਨਵਿਕਟ ਜਿਨ੍ਹਾਂ ਨੇ ਦੀ ਜਿਹੜੀ ਕੈਦ ਹੈ ਉਹ ਉਮਰ ਕੈਦ ਸੀ ਔਰ ਉਹਨੂੰ ਸੁਪਰੀਮ ਕੋਰਟ ਨੇ ਖਤਮ ਕਰਕੇ ਫੌਰਨ ਰਿਹਾਈ ਦਾ ਹੁਕਮ ਦਿੱਤਾ ਹੈ। ਤਮਿਲਨਾਡੂ ਦੀ ਇੱਕ ਥਾਂ ਜਿਹਦਾ ਨਾਂ ਸ੍ਰੀ ਪਰੰਬਰਦਰ ਉੱਥੇ ਚੋਣ ਕੈਂਪੇਨ ਦੇ ਲਈ ਗਿਆ ਹੋਇਆ ਸੀ, ਜਦੋਂ ਕਿ ਇੱਕ ਤਮਿਲ ਬੀਬੀ ਨੇ ਰਾਜੀਵ ਗਾਂਧੀ ਦੇ ਪੈਰ ਛੂਹਣ ਦੇ ਬਹਾਨੇ ਜਾਂ ਗਲ 'ਚ ਹਾਰ ਪਾਉਣ ਦੇ ਬਹਾਨੇ ਉਹਦੇ ਨੇੜੇ ਚਲੀ ਗਈ ਔਰ ਉਸਨੇ ਉਹ ਜਿਹੜੀ ਉਹਨੇ ਆਤਮਘਾਤੀ ਜੈਕਟ ਪਾਈ ਹੋਈ ਸੀ ਉਸ ਨਾਲ ਜਿਹੜਾ ਹੈ ਉਸ ਨੂੰ ਉਡਾ ਦਿੱਤਾ। ਤੈਨੂੰ ਤਾਂ ਮਾਰੀ ਗਈ ਔਰ ਹੋਰ ਉਹਨਾਂ ਨੂੰ ਡੈਥ ਸੈਂਟੈਂਸ ਹੋਈ ਤੇ ਉਹਦੇ 'ਚ ਇਹਨਾਂ ਨੇ ਜਿਹੜੀ ਹੈ ਸੋਨੀਆ ਗਾਂਧੀ ਨੇ ਔਰ ਪ੍ਰਿਯੰਕਾ ਗਾਂਧੀ ਤਾਂ ਖੁਦ ਜਾ ਕੇ ਨਲਨੀ ਨੂੰ ਜੇਲ੍ਹ 'ਚ ਮਿਲੀ ਵੀ ਉਹਨਾਂ ਨੇ ਕਿਹਾ ਜੀ ਐਜ਼ ਏ ਫੇਥ ਅਸੀਂ ਨਹੀਂ ਚਾਹੁੰਦੇ ਵੀ ਇਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਜਾਏ। ਜਦੋਂ ਈਵਨ ਉਹਨਾਂ ਦੀਆਂ ਮੌਤ ਦੀਆਂ ਸਜ਼ਾਵਾਂ ਨੂੰ ਵੀ ਉਹਨਾਂ ਨੇ ਉਮਰ ਕੈਦ 'ਚ ਬਦਲਿਆ ਤੇ ਟੈਕਨੀਕਲ ਜਿਹੜਾ ਨੁਕਤਾ ਵਰਤਿਆ ਗਿਆ ਸੀ ਉਹਨਾਂ ਦੀ ਟੀਮ ਵੱਲੋਂ, ਵਕੀਲਾਂ ਦੀ ਟੀਮ ਵੱਲੋਂ, ਕਿ ਭਾਈ ਇਹ ਇਨ ਟਾਈਮ ਸੁਣਵਾਈ ਨਹੀਂ ਹੋਈ ਔਰ ਕੇਸ ਮੁਕੰਮਲ ਹੀ ਨਹੀਂ ਹੋਇਆ ਔਰ ਇੰਨੇ ਸਾਲ ਜਿਹੜੇ ਨੇ ਉਹਨਾਂ ਨੂੰ ਜਿਹੜਾ ਜੇਲ੍ਹ 'ਚ ਰੱਖਿਆ ਗਿਆ। ਇਹ ਉਹੀ ਰਾਜੀਵ ਗਾਂਧੀ ਹੈ ਜਿਸ ਨੇ ਨਵੰਬਰ 84 ਦੇ ਪਹਿਲੇ ਹਫ਼ਤੇ ਹਜ਼ਾਰਾਂ ਸਿੱਖਾਂ ਦਾ ਖੂਨ ਜਿਹੜਾ ਬਹਾਇਆ। ਪਹਿਲੀ ਆਪਣੀ ਜਨ ਸਭਾ ਦੇ ਵਿੱਚ ਰਾਜੀਵ ਗਾਂਧੀ ਨੇ ਇਹਨੂੰ ਇਹ ਕਹਿ ਕੇ ਨਿਆਂ ਸੰਗਤ ਠਹਿਰਾਇਆ, ਜਸਟੀਫਾਈ ਕੀਤਾ कि जब कोई बड़ा वृक्ष गिरता है तो धरती कांपती है। सिख कौम ਦਾ ਵੀ ਕਿਹੜਾ ਹਿਸਾਬ ਚੁਕਤਾ ਕਰਨ ਦਾ ਜਿਹੜਾ ਉਹ ਕੰਮ ਬਾਕੀ ਸੀ, ਜੇ ਇਸ ਨੂੰ ਬੇਸ਼ੱਕ ਕੀਤਾ ਤਾਂ ਕਿਸੇ ਹੋਰ ਨੇ ਔਰ ਉਸ ਦਾ ਸਾਡੇ ਸਿੱਖ ਯੋਧਿਆਂ ਨੂੰ ਬਹੁਤ ਅਫਸੋਸ ਵੀ ਰਿਹਾ ਕਿ ਭਾਈ ਇਹ ਤਾਂ ਸਾਡੇ ਹਿੱਸੇ ਸੀ ਕਿਉਂਕਿ ਭਾਜੀ ਸਾਡੇ ਤਾਂ ਪਾਈ ਹੋਈ ਸੀ। ਇਹੀ ਹਕੂਮਤ ਹੈ, ਇਹੀ ਸੁਪਰੀਮ ਕੋਰਟ ਹੈ। 2019 ਦੇ ਵਿੱਚ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ। ਮੋਦੀ ਹਕੂਮਤ ਨੇ, ਹੋਮ ਮਿਨਿਸਟਰੀ ਨੇ ਜਿਨ੍ਹਾਂ ਨੂੰ ਜਿਹੜਾ ਰਿਲੀਫ ਦੇਣ ਦਾ ਫੈਸਲਾ ਕੀਤਾ ਕਿ ਜੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਟ੍ਰਿਬਿਊਟ ਦੇ ਰਹੇ ਹਾਂ, ਜਿਨ੍ਹਾਂ ਦੀ ਰਿਲੀਜ਼ ਦੇ ਹੁਕਮ ਹੋਏ ਉਹਨਾਂ 'ਚ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਸਨ। ਅੱਜ ਵੀ ਉਹ ਜੇਲ੍ਹ ਦੇ ਵਿੱਚ ਨੇ ਔਰ ਕਦੇ ਸੁਪਰੀਮ ਕੋਰਟ ਖੱਬਾ ਕਦੇ ਸੱਜਾ ਇਹ ਕਰਦਾ। ਜਿਹੜੀ ਟੋਟਲ ਵਾਰ ਭਾਰਤ ਨੇ ਭਰਪਾ ਕੀਤੀ ਔਰ ਸਾਡੇ ਨੌਜਵਾਨਾਂ ਨੇ ਜਿਹੜਾ ਉਹਨੂੰ ਰੈਜ਼ਿਸਟ ਕੀਤਾ, ਉਹ 25-25 30-30 ਸਾਲ ਕਿੰਨਾ ਜਿਹੜਾ ਉਹ ਸਾਰੀਆਂ ਉਮਰਾਂ ਉਹਨਾਂ ਦੀਆਂ ਜੇਲ੍ਹਾਂ 'ਚ ਲੰਘ ਗਈਆਂ ਨੇ। ਉਹਨਾਂ ਦੇ ਮਾਮਲੇ 'ਚ ਅਦਾਲਤਾਂ ਕਿੱਥੇ ਜਾਂਦੀਆਂ ਨੇ। ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਇੰਡੀਅਨ ਸੁਪਰੀਮ ਕੋਰਟ ਦੇ ਹਵਾਲੇ ਨਾਲ ਕਿ ਭਾਰਤੀ ਸੁਪਰੀਮ ਕੋਰਟ ਨੇ ਹੁਕਮ ਸੁਣਾਇਆ ਹੈ ਕਿ ਰਾਜੀਵ ਗਾਂਧੀ ਦੀ ਹੱਤਿਆ ਵਿੱਚ ਸ਼ਾਮਲ ਅਤੇ ਦੋਸ਼ੀ ਪਾਏ ਗਏ 6 ਅਪਰਾਧੀਆਂ ਨੂੰ ਫੌਰਨ ਰਿਹਾ ਕੀਤਾ ਜਾਵੇ। ਅਸੀਂ ਇਸ ਫੈਸਲੇ ਦੀ ਸ਼ਲਾਘਾ ਕਰਦੇ ਹਾਂ, ਸਵਾਗਤ ਕਰਦੇ ਹਾਂ, ਪਰ ਸਵਾਲ ਪੈਦਾ ਇਹ ਹੁੰਦਾ ਹੈ ਕਿ ਇਹੀ ਅਦਾਲਤਾਂ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦਾ ਹੁਕਮ ਕਿਉਂ ਨਹੀਂ ਸੁਣਾਉਂਦੀਆਂ ਜਿਨ੍ਹਾਂ ਨੂੰ ਜੇਲ੍ਹਾਂ ਵਿੱਚ ਪਿਛਲੇ 25-25 30-30 ਸਾਲਾਂ ਤੋਂ ਰੱਖਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਖਾਸ ਤੌਰ ਤੇ ਉਸ ਦੀ ਹੀ ਚਰਚਾ ਹੈ, ਨੈਸ਼ਨਲ ਮੀਡੀਆ ਸਾਰਾ ਉਸ ਨਾਲ ਭਰਿਆ ਹੋਇਆ ਹੈ। ਇਸ ਦੇ ਉੱਤੇ ਜਿਹੜਾ ਕਾਂਗਰਸ ਨੇ ਜਿਹੜਾ ਆਪਣਾ ਪ੍ਰਤੀਕਰਮ ਦਿੱਤਾ ਹੈ ਔਰ ਉਸ ਦਾ ਜ਼ਿਕਰ ਕਰਨ ਤੋਂ ਪਹਿਲਾਂ ਰਾਜੀਵ ਗਾਂਧੀ, ਇਸ ਗੱਲ ਦਾ ਧਿਆਨ ਰਿਹਾ ਕਿ ਜਦੋਂ ਰਾਜੀਵ ਗਾਂਧੀ ਪੋਲ ਕੈਂਪੇਨ ਦੇ ਵਿੱਚ ਸੀ ਉਦੋਂ ਪਾਵਰ ਚੋਂ ਬਾਹਰ ਹੋ ਚੁੱਕਾ ਸੀ ਕਿਉਂਕਿ ਬੋਫਰਸ ਗਨ ਜਿਹੜੀਆਂ ਕਿ ਇਟਲੀ ਤੋਂ ਭਾਰਤ ਨੇ ਸੌਦੇਬਾਜ਼ੀ ਕੀਤੀ। ਔਰ ਇਸ ਗੱਲ ਦਾ ਧਿਆਨ ਰਿਹਾ ਕਿ ਇਟਲੀ ਰਾਜੀਵ ਗਾਂਧੀ ਦੇ ਸਹੁਰਿਆਂ ਦਾ ਮੁਲਕ ਹੈ ਔਰ ਇਹ ਵੀ ਸਾਹਮਣੇ ਆਇਆ ਕਿ ਬੋਫਰਸ ਗਨ ਜਿਹੜੀਆਂ ਇਟਲੀ ਤੋਂ ਲਈਆਂ ਗਈਆਂ ਸੋਨੀਆ ਗਾਂਧੀ ਨਾਲ ਕਿਵੇਂ ਉਹਦੀ ਫੈਮਿਲੀ ਨਾਲ ਉਹਨਾਂ ਦਾ ਰਿਲੇਸ਼ਨਸ਼ਿਪ ਸੀ, ਕਿੰਨਾ ਵੱਡਾ ਜਿਹੜਾ ਹੈ ਉਹ ਇਸ ਸਾਰੇ ਦੇ ਵਿੱਚ ਜਿਹੜੀ ਹੈ ਉਹ ਰਿਸ਼ਵਤ ਨਹੀਂ ਉਹਨੂੰ ਕਿਹਾ ਜਾਂਦਾ, ਉਸ ਨੂੰ ਤਾਂ ਇਹ ਕਮਿਸ਼ਨ ਹੀ ਕਿਹਾ ਜਾਂਦਾ ਕਿ ਭਾਈ, ਪਰ ਇਹ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਦੇ ਸੌਦੇ ਜਿਹੜੇ ਨੇ ਹੁੰਦੇ ਨੇ ਜਦੋਂ, ਤੇ ਉਨੇ ਹੀ ਮਿਲੀਅਨਸ ਦੇ ਕਮਿਸ਼ਨ ਹੁੰਦੇ ਨੇ। ਔਰ ਇਸ ਇਸ਼ੂ ਨੂੰ ਵੀਪੀ ਸਿੰਘ ਜਿਹੜਾ ਕਿ ਰਾਜੀਵ ਗਾਂਧੀ ਦੀ ਹਕੂਮਤ ਸੀ ਉਹਨੇ ਚੁੱਕਿਆ
ਰਾਮ ਜੇਠ ਮਲਾਨੀ ਉਸ ਵੇਲੇ ਬੀਜੇਪੀ ਦਾ ਹਿੱਸਾ ਸੀ, ਉਸਨੇ ਇਸ ਨੂੰ ਹੋਰ ਵੀ ਵਨ ਕੁਐਸਚਨ ਐਵਰੀਡੇ ਦੇ ਨਾਂ ਥੱਲੇ ਉਹਨੂੰ ਹਾਈਲਾਈਟ ਕੀਤਾ। ਨਤੀਜਾ ਇਹ ਹੋਇਆ ਕਿ ਰਾਜੀਵ ਗਾਂਧੀ ਨੂੰ ਅਸਤੀਫਾ ਦੇਣਾ ਪਿਆ, ਔਰ ਉਸ ਸਾਰੇ ਦਾ ਨਤੀਜਾ ਬਾਅਦ ਦੇ ਵਿੱਚ ਇਹ ਹੁੰਦਾ ਹੈ ਕਿ ਵੀ ਜਦੋਂ ਤੱਕ ਇਹ 1991 ਦਾ ਪੀਰੀਅਡ ਆਉਂਦਾ ਹੈ, ਰਾਜੀਵ ਗਾਂਧੀ ਤਾਕਤ ਤੋਂ ਬਾਹਰ ਹੋ ਚੁੱਕਾ ਸੀ, ਪਾਵਰ 'ਚ ਨਹੀਂ ਸੀ, ਔਰ ਇਲੈਕਸ਼ਨ ਕੈਂਪੇਨ ਕਰ ਰਿਹਾ ਸੀ। ਔਰ ਉਸ ਇਲੈਕਸ਼ਨ ਕੈਂਪੇਨ ਦੇ ਵਿੱਚ ਉਹ ਤਮਿਲਨਾਡੂ ਦੀ ਇੱਕ ਥਾਂ ਜਿਹਦਾ ਨਾਂ ਸ਼੍ਰੀ ਪਰੰਬਰਦਰ, ਉੱਥੇ ਚੋਣ ਕੈਂਪੇਨ ਦੇ ਲਈ ਗਿਆ ਹੋਇਆ ਸੀ, ਜਦੋਂ ਕਿ ਇੱਕ ਤਮਿਲ ਬੀਬੀ ਨੇ ਜਿਸ ਦਾ ਸੰਬੰਧ ਲਿਬਰੇਸ਼ਨ ਟਾਈਗਰਸ ਆਫ ਤਮਿਲ ਐਲਮ ਲਿਟੇ, ਜਿਸ ਨੂੰ ਕਿਹਾ ਜਾਂਦਾ ਹੈ ਸ੍ਰੀਲੰਕਾ ਦੇ, ਉਸ ਨਾਲ ਸੀ। ਧੇਨੂੰ ਉਸ ਨੇ ਆਤਮਘਾਤੀ ਬੰਬ ਬਣ ਕੇ ਉਹਨੇ ਰਾਜੀਵ ਗਾਂਧੀ ਦੇ ਪੈਰ ਛੂਹਣ ਦੇ ਬਹਾਨੇ ਜਾਂ ਗਲ 'ਚ ਹਾਰ ਪਾਉਣ ਦੇ ਬਹਾਨੇ ਉਹ ਉਹਦੇ ਨੇੜੇ ਚਲੀ ਗਈ, ਔਰ ਉਸਨੇ ਉਹ ਜਿਹੜੀ ਉਹਨੇ ਆਤਮਘਾਤੀ ਜੈਕਟ ਪਾਈ ਹੋਈ ਸੀ ਉਸ ਨਾਲ ਜਿਹੜਾ ਹੈ ਉਸ ਨੂੰ ਉਡਾ ਦਿੱਤਾ ਰਾਜੀਵ ਗਾਂਧੀ ਨੂੰ। ਉਹਦੇ ਸਰੀਰ ਦੇ ਚੀਥੜੇ ਤਾਂ ਉੱਡੇ ਹੀ ਉੱਡੇ, ਹੋਰ ਵੀ ਬਹੁਤ ਸਾਰੇ ਸ਼ਾਇਦ 1 ਦਰਜਨ ਤੋਂ ਜ਼ਿਆਦਾ ਲੋਕ ਜਿਹੜੇ ਆਲੇ ਦੁਆਲੇ ਸੀ ਉਹ ਮਾਰੇ ਗਏ। ਔਰ ਰਾਜੀਵ ਗਾਂਧੀ ਦੀ ਪਛਾਣ ਤਾਂ ਬਾਅਦ 'ਚ ਉਸ ਦੇ ਪੈਰਾਂ 'ਚ ਪਾਏ ਹੋਏ ਕੋਈ ਚਿੱਟੇ ਰੰਗ ਦੇ ਸ਼ੂਜ਼ ਰਾਹੀਂ ਹੋਏ, ਜਾਂ ਜਿਵੇਂ ਇਹਨੂੰ ਪੰਜਾਬੀ 'ਚ ਕਿਹਾ ਜਾਂਦਾ ਕਿ ਝਾੜੂ ਨਾਲ ਇਕੱਠਾ ਕਰਨਾ, ਇਸ ਕਿਸਮ ਦਾ ਹੋਇਆ। ਹੁਣ ਇਹ ਰਾਜੀਵ ਗਾਂਧੀ ਦੇ ਉੱਤੇ ਲਿਟੇ ਵੱਲੋਂ ਇਸ ਲੈਵਲ ਦਾ ਮਾਰੂ ਹਮਲਾ, ਇਹਦੀ ਵਜੂਹਾਤ ਕੀ ਸੀ, ਇਹਦੇ ਕਾਰਨ ਕੀ ਸੀ, ਇਸ ਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਸੁਪਰੀਮ ਕੋਰਟ ਨੇ ਜਿਹੜੇ ਰਾਜੀਵ ਗਾਂਧੀ ਦੀ ਅਸੈਸੀਨੇਸ਼ਨ ਕੇਸ ਦੇ 6 ਕਨਵਿਕਟ ਜਿਨ੍ਹਾਂ ਨੇ ਦੀ ਜਿਹੜੀ ਕੈਦ ਹੈ ਉਹ ਉਮਰ ਕੈਦ ਸੀ, ਔਰ ਉਹਨੂੰ ਸੁਪਰੀਮ ਕੋਰਟ ਨੇ ਖਤਮ ਕਰਕੇ ਫੌਰਨ ਰਿਹਾਈ ਦਾ ਹੁਕਮ ਦਿੱਤਾ ਹੈ। ਪਰ ਉਸ ਤੋਂ ਪਹਿਲਾਂ ਅਸੀਂ ਰਾਜੀਵ ਗਾਂਧੀ ਨਾਲ ਸਿੱਖ ਕੌਮ ਦਾ ਵੀ ਕਿਹੜਾ ਹਿਸਾਬ ਚੁਕਤਾ ਕਰਨ ਦਾ ਜਿਹੜਾ ਉਹ ਕੰਮ ਬਾਕੀ ਸੀ, ਜੇ ਇਸ ਨੂੰ ਬੇਸ਼ੱਕ ਕੀਤਾ ਤਾਂ ਕਿਸੇ ਹੋਰ ਨੇ, ਔਰ ਉਸ ਦਾ ਸਾਡੇ ਸਿੱਖ ਯੋਧਿਆਂ ਨੂੰ ਬਹੁਤ ਅਫਸੋਸ ਵੀ ਰਿਹਾ ਕਿ ਭਾਈ ਇਹ ਤਾਂ ਸਾਡੇ ਹਿੱਸੇ ਸੀ, ਕਿਉਂਕਿ ਭਾਜੀ ਸਾਡੇ ਤਾਂ ਪਾਈ ਹੋਈ ਸੀ। ਪਰ ਇਹ ਜਿਹੜਾ ਅਕਾਲ ਪੁਰਖ ਦੀ ਖੇਡ ਹੁੰਦੀ ਹੈ ਕਿ ਕਿਸ ਨੂੰ ਕਿੱਥੇ ਕਿਵੇਂ, ਹਾਂ ਇਹ ਜ਼ਰੂਰ ਜਿਹੜਾ ਯੂਨੀਵਰਸਲ ਪ੍ਰਿੰਸੀਪਲ ਹੈ ਗੁਰਬਾਣੀ ਦਾ, ਅਸੀਂ ਦੁਹਰਾਉਂਦੇ ਹਾਂ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ, ਸਜ਼ਾ ਯਾਫਤਾ ਕੀਤਾ। ਲੇਕਿਨ ਇਹ ਉਹੀ ਰਾਜੀਵ ਗਾਂਧੀ ਹੈ ਜਿਸ ਨੇ ਨਵੰਬਰ 84 ਦੇ ਪਹਿਲੇ ਹਫ਼ਤੇ ਹਜ਼ਾਰਾਂ ਸਿੱਖਾਂ ਦਾ ਖੂਨ ਜਿਹੜਾ ਬਹਾਇਆ ਇਸ ਦੇ ਸਿੱਧੇ ਹੁਕਮਾਂ ਦੇ ਥੱਲੇ, ਔਰ ਉਹਨਾਂ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਖੂਨ ਦਾ ਤਿਲਕ ਲਾ ਕੇ ਇਹ ਜਿਹੜਾ ਹੈ ਰਾਜਗੱਦੀ ਤੇ ਬੈਠਾ। ਔਰ ਪਹਿਲੀ ਪਬਲਿਕ ਮੀਟਿੰਗ ਜਿਹੜੀ ਰਾਜੀਵ ਗਾਂਧੀ ਨੇ ਰਾਮਲੀਲਾ ਗਰਾਊਂਡ ਦੇ ਵਿੱਚ ਕੀਤੀ, ਉਹਨੂੰ ਜਿਹੜੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਸੀ, ਜਿਹਦੇ 'ਚ ਹੁਣ ਤਾਂ ਰੈਜ਼ੋਲੂਸ਼ਨ ਨੇ ਨਿਊ ਜਰਸੀ, ਕਨੈਟੀਕਟ, ਪੈਂਸਿਲਵੇਨੀਆ ਅਸੈਂਬਲੀਆਂ ਦੇ ਕਿ 30,000 ਤੋਂ ਜ਼ਿਆਦਾ ਸਿੱਖਾਂ ਦਾ ਘਾਣ ਕੀਤਾ ਗਿਆ। ਔਰ ਉਸ ਪਹਿਲੀ ਆਪਣੀ ਜਨ ਸਭਾ ਦੇ ਵਿੱਚ ਰਾਜੀਵ ਗਾਂਧੀ ਨੇ ਇਹਨੂੰ ਇਹ ਕਹਿ ਕੇ ਨਿਆਂ ਸੰਗਤ ਠਹਿਰਾਇਆ, ਜਸਟੀਫਾਈ ਕੀਤਾ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ तो धरती कांपती है। सो ਜ਼ਾਹਰ ਹੈ ਕਿ ਜਿਹੜੇ ਇਸ ਨਸਲਕੁਸ਼ੀ ਲਈ ਜਿਨ੍ਹਾਂ ਨੂੰ ਚਾਰਜ ਦਿੱਤਾ ਗਿਆ ਸੀ ਕਿ ਉਹਨਾਂ ਨੇ ਐਗਜ਼ੀਕਿਊਟ ਕਰਨਾ, ਉਹਨੂੰ ਰਾਜੀਵ ਗਾਂਧੀ ਨੇ ਆਪਣੀ ਪਹਿਲੀ ਕੈਬਨਿਟ ਦੇ ਵਿੱਚ ਵਜ਼ੀਰ ਬਣਾਇਆ। ਜਗਦੀਸ਼ ਟਾਈਟਲਰ, ਸਜਨ ਕੁਮਾਰ, HKL ਭਗਤ, ਇਹ ਸਾਰੇ ਨੂੰ, ਕਿਉਂਕਿ ਇਹ ਜਦੋਂ ਫੈਸਲਾ ਵੀ ਉਹਨਾਂ ਦਿਨਾਂ 'ਚ ਹੀ ਆ ਰਿਹਾ ਜਦੋਂ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ 38 ਸਾਲਾਂ ਦੀ ਦੁਖਦ ਯਾਦ ਅਸੀਂ ਮਨਾ ਰਹੇ। ਸੋ ਇਹ ਗੱਲ ਕੰਪਲੀਟ ਨਹੀਂ ਹੋਏਗੀ ਜੇ ਅਸੀਂ ਇਸ ਰਾਜੀਵ ਗਾਂਧੀ ਦੀਆਂ ਕਰਤੂਤਾਂ ਦਾ ਜ਼ਿਕਰ ਨਾ ਕਰੀਏ ਕਿ ਭਾਈ ਉਹਨੇ ਕਿਸ ਲੈਵਲ ਦੇ ਉੱਤੇ, ਇਹੀ ਨਹੀਂ ਕਿ ਉਸਨੇ ਇਹ ਨਵੰਬਰ 84 ਦੀ ਸਿੱਖ ਨਸਲਕੁਸ਼ੀ ਪਲਾਨ ਕੀਤੀ, ਪਰ ਉਸਨੇ ਬਰਾਬਰ ਰਾਦਰ ਜਿਹਦਾ ਰਾਹੀਂ ਕਰਵਾਇਆ, ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਔਰ ਇਹੀ ਕਾਰਨ ਹੈ ਕਿ 38 ਸਾਲ ਬਾਅਦ ਵੀ, ਔਰ ਜਿਹੜਾ ਈਵਨ ਅਕੋਰਡ ਦੇ ਨਾਂ ਥੱਲੇ ਲੌਂਗੋਵਾਲ ਦੇ ਨਾਲ ਜਿਹੜਾ ਫਰਾਡ ਕੀਤਾ ਗਿਆ, ਲੌਂਗੋਵਾਲ ਆਪਣੇ ਆਪ ਵੀ ਇੱਕ ਫਰਾਡ ਸੀ, ਪਰ ਬਹੁਤ ਵਾਰ ਅਸੀਂ 47 ਦੇ ਦੌਰ ਦੀ ਉਸ ਫਰਾਡ ਕਾਂਗਰਸ ਲੀਡਰਸ਼ਿਪ, ਨਹਿਰੂ, ਗਾਂਧੀ, ਪਟੇਲ, ਜਿਨ੍ਹਾਂ ਨੇ ਇਕਰਾਰ ਕੀਤੇ ਸਿੱਖ ਲੀਡਰਾਂ ਨਾਲ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ, ਉਹਨਾਂ ਦਾ ਜ਼ਿਕਰ ਤਾਂ ਕਰਦੇ, ਪਰ ਇਹਦੇ ਤੇ ਕਿਉਂਕਿ ਵੈਸੇ ਹੀ
84 ਤੋਂ ਬਾਅਦ ਸਿੱਖਾਂ ਦਾ ਨਿਸ਼ਾਨਾ ਹੀ ਖਾਲਿਸਤਾਨ ਹੋ ਗਿਆ ਸੀ, ਇਸ ਲਈ ਬਹੁਤ ਇਹਦੇ ਬਾਰੇ ਜ਼ਿਕਰ ਨਹੀਂ ਕੀਤਾ ਜਾਂਦਾ। ਪਰ ਜੇ ਤੁਸੀਂ ਫॉर ਡਿਸਕਸ਼ਨ ਸੇਕ ਦੇਖੋਗੇ ਕਿ ਜਦੋਂ ਅਸੀਂ ਬਿਟਰੇਡ ਪ੍ਰੋਮਿਸਿਸ ਦੀ ਗੱਲ ਕਰਦੇ, ਸੋ ਇਹੀ ਰਾਜੀਵ ਗਾਂਧੀ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਸਮਝੌਤਾ ਕਰਦਾ ਹੈ, ਅਕੋਰਡ ਕਰਦਾ ਹੈ, ਟ੍ਰੀਟੀ ਕਰਦਾ ਹੈ, ਔਰ ਉਹ ਰਾਜੀਵ ਲੌਂਗੋਵਾਲ ਸਮਝੌਤੇ ਦਾ ਡਾਕੂਮੈਂਟ ਇੰਡੀਅਨ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਜਾਂਦਾ ਹੈ, ਔਰ ਉਸ ਦੇ ਥੱਲੇ ਜੋ ਕੁਛ ਜੋ ਮੰਨਿਆ ਗਿਆ ਸੀ ਉਹਦੇ ਵਿੱਚ ਚੰਡੀਗੜ੍ਹ ਦੇਣਾ, ਫੌਜ ਦੇ ਵਿੱਚ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ, ਕਮਿਸ਼ਨ ਬਣਾਉਣਾ, ਪੋਲੀਟੀਕਲ ਕੈਦੀਆਂ ਦੀ ਰਿਹਾਈ, ਇਹ ਉਹਦੇ ਚੋਂ ਜੇ ਸਿਰਫ ਤੇ ਸਿਰਫ ਇੱਕ ਮੱਦ ਲਾਗੂ ਕਰਵਾਈ ਗਈ ਤੇ ਉਹ ਸੀ ਸਤਲੁਜ ਯਮੁਨਾ ਲਿੰਕ ਨਹਿਰ ਲਈ, ਜਿਹੜਾ ਬਰਨਾਲਾ ਬਾਅਦ ਦੇ ਵਿੱਚ 1985 ਦੀਆਂ ਚੋਣਾਂ ਤੋਂ ਬਾਅਦ ਚੀਫ ਮਿਨਿਸਟਰ ਬਣਦਾ ਹੈ। ਉਹਦੇ ਰਾਹੀਂ ਜ਼ਮੀਨ ਐਕਵਾਇਰ ਕਰਕੇ, ਇਹ ਵੱਖਰੀ ਕਹਾਣੀ ਹੈ ਕਿ ਕਿਵੇਂ ਜੁਝਾਰੂਆਂ ਨੇ ਫਿਰ ਆਪਣੀ ਕੁਰਬਾਨੀ ਦੇ ਨਾਲ ਉਹ SYL ਕਨਾਲ ਰੁਕਵਾਈ, ਜਿਹੜੀ ਅੱਜ ਤੱਕ ਰੁਕੀ ਹੋਈ ਹੈ। ਪਰ ਸ਼ਾਇਦ ਇਹ ਮੋਦੀ ਅਮਿਤ ਸ਼ਾਹ ਦੇ ਥੱਲੇ ਸੁਪਰੀਮ ਕੋਰਟ ਜਿਵੇਂ ਅੱਜ ਤੋਤੇ ਵਾਂਗ ਬੋਲਦਾ, ਜੋ ਕੁਛ ਉਹ ਬੁਲਾਉਣਾ ਚਾਹੁੰਦੇ ਨੇ ਆਪਣੇ ਫੈਸਲਿਆਂ, ਇਹ ਵੀ ਆਉਣ ਵਾਲੇ ਪੀਰੀਅਡ ਦਾ ਇੱਕ ਵੱਡਾ ਚੈਲੰਜ ਸਾਡੇ ਸਾਹਮਣੇ ਹੋਏਗਾ। ਲੇਕਿਨ ਇਹ ਵੀ ਇੱਕ ਜਦੋਂ ਅਸੀਂ ਕੀਤੇ ਸਮਝੌਤਿਆਂ ਨੂੰ ਡਿਸਟਰੋਏ ਕਰਨ ਦੀ ਗੱਲ ਜਾਂ ਉਸ ਦੇ ਉੱਤੇ ਜੋ ਵਾਅਦੇ ਕੀਤੇ ਉਹ ਕਿਵੇਂ ਵਾਅਦਾ ਖਿਲਾਫੀਆਂ ਹੋਈਆਂ, ਤੇ ਈਵਨ ਰਾਜੀਵ ਲੌਂਗੋਵਾਲ ਅਕੋਰਡ ਵੀ ਨਾ ਚੰਡੀਗੜ੍ਹ ਨਾ ਕੋਈ ਦੂਸਰੀਆਂ ਮੰਗਾਂ ਜਿਹੜੀਆਂ ਉਸ ਦਾ ਹਿੱਸਾ ਸੀ। ਹਾਂ, ਉਸ ਜ਼ਮਾਨੇ ਦੇ ਵਿੱਚ ਇਹ ਜ਼ਰੂਰ ਇੱਕ ਗੱਲ ਮਸ਼ਹੂਰ ਸੀ ਕਿ ਜਦੋਂ ਉਹ ਸਮਝੌਤਾ ਹੋ ਗਿਆ ਤੇ ਰਾਜੀਵ ਗਾਂਧੀ ਉੱਠਿਆ, ਉਹਨੇ ਆਪਣੀ ਬੁਲੇਟ ਪ੍ਰੂਫ ਜੈਕਟ ਲਾਈ ਔਰ ਉਹਨੇ ਲੌਂਗੋਵਾਲ ਨੂੰ ਦੇਖ ਕੇ ਕਿਹਾ ਕਿ ਸੰਤ ਜੀ ਹੁਣ ਇਹਦੀ ਮੈਨੂੰ ਨਹੀਂ ਲੋੜ ਹੈ, ਤੁਹਾਨੂੰ ਲੋੜ ਹੈ। ਪਰ ਜ਼ਾਹਰ ਹੈ ਲੌਂਗੋਵਾਲ ਉਸ ਤੋਂ 20 ਦਿਨ ਦੇ ਵਿੱਚ ਸ਼ੇਰਪੁਰ ਇਧਰ ਇੱਕ ਗੁਰਦੁਆਰੇ ਦੇ ਵਿੱਚ ਹੀ ਮਾਰਿਆ ਗਿਆ। ਜੁਝਾਰੂਆਂ ਨੇ ਉਸ ਨੂੰ ਦੱਸਿਆ ਕਿ ਭਾਈ ਗਦਾਰੀ ਦੀ ਸਜ਼ਾ ਕੀ ਹੁੰਦੀ ਹੈ। ਲੇਕਿਨ ਰਾਜੀਵ ਗਾਂਧੀ ਜੇ ਉਸ ਮੌਕੇ ਕਿਉਂਕਿ ਫਿਰ ਸਿੱਖਾਂ ਦਾ ਗੁੱਸਾ ਜ਼ਾਹਰ ਹੈ ਕਿ ਭਾਈ ਉਧਰੋਂ ਬਦਲ ਕੇ ਇੱਧਰ ਨੂੰ ਹੋਇਆ ਕਿ ਭਾਈ ਕੀ ਹੈ, ਫਿਰ ਤਾਂ ਅਕਾਲੀਆਂ ਦਾ ਇੱਕ ਦੌਰ ਸੁਰਜੀਤ ਸਿੰਘ ਬਰਨਾਲੇ ਨੂੰ ਚੀਫ ਮਿਨਿਸਟਰ ਬਣਾ ਕੇ ਸ਼ੁਰੂ ਕਰ ਦਿੱਤਾ ਗਿਆ। ਪਰ ਕੁਦਰਤ ਦਾ ਇੱਕ ਆਪਣਾ ਨਿਜ਼ਾਮ ਹੈ, ਜਦੋਂ ਇੱਕ ਥਾਂ ਦੇ ਉੱਤੇ ਕੋਈ ਜ਼ੁਲਮ ਕਰਕੇ ਬਚ ਨਿਕਲਦਾ ਹੈ ਤੇ ਉਸ ਦਾ ਹੌਸਲਾ ਹੋਰ ਵੀ ਬੁਲੰਦ ਹੁੰਦਾ ਹੈ। ਉਹਨੂੰ ਲੱਗਦਾ ਹੈ ਕਿ ਆਈ ਕੈਨ ਗੈਟ ਅਵੇ ਵਿਦ ਇਟ, ਜਿਵੇਂ ਅੰਗਰੇਜ਼ੀ ਚ ਕਹਿੰਦੇ ਨੇ। ਇਸੇ ਹੀ ਰਾਜੀਵ ਗਾਂਧੀ ਨੇ ਫਿਰ ਜਿਹੜੀ ਇਹਦੀ ਮਾਂ ਦੀਆਂ ਨੀਤੀਆਂ ਸੀ ਸ੍ਰੀਲੰਕਾ ਦੇ ਵਿੱਚ, ਜਿਵੇਂ ਉਹਨੇ ਜਿਹੜਾ ਲਿਟੇ ਖੁਦ ਬਣਾਈ, ਕਿਵੇਂ ਪ੍ਰਭਾਕਰਨ ਨੂੰ ਰਾਹ ਨੇ ਟ੍ਰੇਨਡ ਕੀਤਾ, ਕਿਵੇਂ ਸ੍ਰੀਲੰਕਾ ਦੇ ਵਿਹੜੇ ਦੇ ਵਿੱਚ ਸਿਵਲ ਵਾਰ ਖੜੀ ਕੀਤੀ, ਕਿਵੇਂ ਸਿਹਾਲੀਜ਼ ਔਰ ਤਾਮਿਲ ਹਿੰਦੂ ਉਹਨਾਂ ਨੂੰ ਇੱਕ ਦੂਜੇ ਨਾਲ ਟਕਰਾਇਆ, ਤਾਮਿਲ ਹਿੰਦੂਆਂ ਨੂੰ ਜਿਹੜੇ ਕਿ ਨਾਰਥ ਈਸਟ ਦੇ ਵਿੱਚ ਰਹਿੰਦੇ ਨੇ ਸ੍ਰੀਲੰਕਾ ਦੇ ਜਾਫਨਾ ਔਰ ਦੂਸਰੇ ਏਰੀਏ, ਉਹਨਾਂ ਨੂੰ ਹੋਮਲੈਂਡ ਦਾ ਸੁਪਨਾ ਦਿਖਾਇਆ। ਫਿਰ ਜਦੋਂ ਤੁਸੀਂ ਕਿਸੇ ਨੂੰ ਸੁਪਨਾ ਦਿਖਾਦੇ ਹੋ ਔਰ ਉਹਦੇ ਲਈ ਉਹ ਆਪਣਾ ਲਹੂ ਵੀ ਡੋਲਦੇ ਨੇ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਖੁਦਕਸ਼ ਜੈਕਟਾਂ ਜਾਂ ਇਹ ਜਿਹੜੇ ਸੁਸਾਈਡ ਬੰਬਰ ਦਾ ਕਨਸੈਪਟ ਹੈ, ਇਹ ਦੁਨੀਆ ਦੇ ਵਿੱਚ ਠੀਕ ਹੈ। ਸੈਕੰਡ ਵਰਲਡ ਵਾਰ ਵੇਲੇ ਅਸੀਂ ਜਾਪਾਨੀ ਕਾਮਾਕਾਜ਼ੀਆਂ ਦੀ ਗੱਲ ਕਰਦੇ ਹਾਂ ਕਿ ਉਹ ਜਿਹੜੇ ਨੇ ਉੱਤੋਂ ਬੰਬ ਬਣ ਕੇ ਆ ਕੇ ਉਹਨਾਂ ਨੇ ਕਿਵੇਂ ਜਹਾਜ਼ ਡੋਬੇ, ਲੇਕਿਨ ਪੋਲੀਟੀਕਲ ਅਰੀਨਾ 'ਚ ਇਹਨੂੰ ਐਜ਼ ਏ ਵੈਪਨ ਜੇ ਯੂਜ਼ ਕਰਵਾਇਆ ਤੇ ਉਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਰਾਜੀਵ ਗਾਂਧੀ ਦੇ ਥੱਲੇ ਲਿਟੇ ਦੀਆਂ ਖੁਦਕੁਸ਼ ਕੁੜੀਆਂ ਮੁੰਡੇ ਜਿਹੜੇ ਇਸ ਕਿਸਮ ਦੀਆਂ ਕਾਰਵਾਈਆਂ ਕਰਦੇ ਰਹੇ, ਔਰ ਕਿਵੇਂ ਉਹਨਾਂ ਨੇ ਜਿਹੜਾ ਸਭ ਤੋਂ ਪਹਿਲਾਂ, ਔਰ ਉਹ ਹਿੰਦੂ ਨੇ ਤਾਮਿਲ ਹਿੰਦੂ, ਉਹਨਾਂ ਦੇ ਨਾਲ ਇਸ ਨੂੰ ਇਸਲਾਮ ਨਾਲ ਜੋੜਨਾ ਜਾਂ ਕਿਸੇ ਹੋਰ ਨਾਲ ਜੋੜਨਾ ਇਹ ਹਿਸਟੋਰੀਕਲੀ ਵੀ ਕਰੈਕਟ ਨਹੀਂ ਹੈ। ਲੇਕਿਨ ਇਹ ਵੀ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਕ੍ਰਿਸਚੀਅਨਿਟੀ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਉਹਨਾਂ ਦੇ ਜੀਸਸ ਨੂੰ ਕੋਟ ਕਰਕੇ ਕਿ those who live by sword die by sword, ਕਿ ਜਿਹੜੇ ਤਲਵਾਰ ਦੇ ਜ਼ੋਰ ਦੇ ਨਾਲ ਜਿਉਂਦੇ ਨੇ ਉਹ ਸਮਝਦੇ ਨੇ ਵੀ ਸਾਡੀ ਤਲਵਾਰ ਜਿਹੜੀ ਆ ਉਸ ਹਰ ਇੱਕ ਨੂੰ ਹੁਕਮ ਮੰਨਣ ਤੇ ਮਜਬੂਰ ਕਰਦੀ ਹੈ, ਉਹਨਾਂ ਦਾ ਐਂਡ ਵੀ ਫਿਰ ਤਲਵਾਰ ਨਾਲ ਹੁੰਦਾ। ਸੋ ਜਿਹੜੀ ਰਾਹ ਨੇ ਲਿਟੇ ਰਾਹੀਂ ਇਹ ਖੁਦਕੁਸ਼ ਹਮਲਿਆਂ ਦਾ ਸਿਲਸਿਲਾ ਸ਼ੁਰੂ ਕਰਕੇ ਹਜ਼ਾਰਾਂ ਦੀ ਗਿਣਤੀ 'ਚ ਬੇਗੁਨਾਹ ਲੋਕ ਸ੍ਰੀਲੰਕਾ 'ਚ ਮਾਰੇ ਮਰਵਾਏ, ਉਹੀ ਇੱਕ ਤਾਮਿਲਾਂ ਦੀ ਕੁੜੀ, ਤਾਮਿਲ ਹਿੰਦੂਆਂ ਦੀ ਧੇਨੂੰ, ਉਹ ਉਸੇ ਤਰ੍ਹਾਂ ਹੀ ਉਹਦਾ ਅੰਤ ਕਰਦੀ ਆ ਰਾਜੀਵ ਗਾਂਧੀ ਦਾ। ਪਰ ਇਹਦਾ ਇੱਕ ਜਿਹੜਾ ਕੈਚ ਪੁਆਇੰਟ ਇਹ ਹੈ ਕਿ ਜਦੋਂ ਉਹਨਾਂ ਨੂੰ ਵਰਤ ਲਿਆ, ਸ੍ਰੀਲੰਕਾ ਗੋਡੇ ਟੇਕਣ ਤੇ ਮਜਬੂਰ ਹੋ ਗਿਆ ਤੇ ਇਹਨਾਂ ਨੇ ਕਿਹਾ ਰਾਜੀਵ ਗਾਂਧੀ, ਦੇਖੋ ਜੀ ਅਸੀਂ ਹੁਣ
ਪੀਸ ਮੇਨਟੇਨ ਕਰ ਰਹੇ ਔਰ ਇੱਕ ਸਮਝੌਤਾ ਇਹਨਾਂ ਨੇ ਜਿਹੜਾ ਭਾਰਤੀ ਏਜੰਸੀਆਂ ਨੇ ਕੀਤਾ ਸ਼੍ਰੀਲੰਕਨ ਸਿਹਾਲੀਜ਼ ਗਵਰਨਮੈਂਟ ਦੇ ਨਾਲ, ਔਰ ਉਹਨਾਂ ਨੇ ਜਿਹੜੇ ਆਪਣੇ ਕ੍ਰੀਏਟ ਕੀਤੇ ਹੋਏ ਲਿਟੇ ਵਾਲੇ ਸੀ ਪ੍ਰਭਾਕਰਨ ਉਹਨੂੰ ਸੱਦਿਆ, ਉਹਨੂੰ ਕਿਹਾ ਜੀ ਅਸੀਂ ਹੁਣ ਇਹ ਪੀਸ ਸਮਝੌਤਾ ਹੋ ਗਿਆ ਔਰ ਤੁਸੀਂ ਆਪਣੇ ਹਥਿਆਰ ਰੱਖ ਦਿਓ ਔਰ ਬਾਕੀ ਹੋ ਗਿਆ ਖਤਮ, ਸਭ ਠੀਕ ਪੀਸ ਹੋ ਗਏ। ਔਰ ਉਹਦੇ ਲਈ ਉਹਨਾਂ ਨੇ ਕਿਹਾ ਪ੍ਰਭਾਕਰਨ ਨੇ, ਉਹਨੇ ਕਿਹਾ ਜੀ ਠੀਕ ਹੈ ਤੁਸੀਂ ਗੱਲ ਮੁਕਾ ਦਿੱਤੀ ਹੈ ਪਰ ਅਸੀਂ ਤਾਂ ਇਹਦੇ ਲਈ ਬਹੁਤ ਕੁਰਬਾਨੀ ਕੀਤੀ ਔਰ ਮੈਂ ਇਕੱਲਾ ਤਾਂ ਫੈਸਲਾ ਨਹੀਂ ਲੈ ਸਕਦਾ, ਮੈਂ ਜਾ ਕੇ ਆਪਣੇ ਕਾਡਰ ਨਾਲ ਆਪਣੀ ਬਾਕੀ ਲੀਡਰਸ਼ਿਪ ਨਾਲ ਕਰਕੇ ਅਸੀਂ ਹਥਿਆਰ ਰੱਖ ਦਿੰਦੇ। ਉਹ ਉੱਥੋਂ ਐਸਕੇਪ ਕਰਕੇ ਉਹ ਆਪਣਿਆਂ 'ਚ ਪਹੁੰਚਿਆ ਔਰ ਉਹਨੇ ਕਿਹਾ ਕਿ ਭਾਈ ਸਾਡੇ ਨਾਲ ਵੱਡਾ ਧੋਖਾ ਹੋਇਆ, ਸਾਨੂੰ ਇਹਨਾਂ ਨੇ ਮਰਵਾਇਆ ਔਰ ਹੁਣ ਇਹ ਜਿਹੜਾ ਇਹਨਾਂ ਨੇ ਆਪਣਾ ਮਕਸਦ ਹੱਲ ਕਰਕੇ ਸਾਨੂੰ ਇਹਦਾ ਲਰਚ ਛੱਡ ਦਿੱਤਾ, ਅਸੀਂ ਤਾਂ ਲੜਾਂਗੇ। ਔਰ ਇਹਦੇ ਨਤੀਜੇ ਦੇ ਤੌਰ ਤੇ ਫਿਰ ਇੰਡੀਆ ਨੇ ਆਪਣੀ ਫੌਜ ਸ੍ਰੀਲੰਕਾ ਦੇ ਵਿੱਚ ਭੇਜੀ ਜਿਹਦਾ ਨਾਂ ਦਿੱਤਾ ਗਿਆ ਜਿਹੜਾ ਉਹ ਪੀਸ ਫੋਰਸ, ਕਿ ਇਹ ਅਸੀਂ ਜਿਹੜੀ ਹੈ ਪੀਸ ਕੀਪਿੰਗ ਫੋਰਸ, ਉਸ ਦਾ ਨਾਂ ਕਿ ਜੀ ਸ਼ਾਂਤੀ ਲਈ ਚੱਲਦੀ। ਔਰ ਇੰਟਰਸਟਿੰਗਲੀ ਸ੍ਰੀਲੰਕਾ ਦੇ ਸਿਹਾਲੀਜ਼ ਵੀ ਸਮਝਦੀ ਸੀ ਹਕੂਮਤ ਕਿ ਭਾਈ ਇਹ ਇੰਡੀਆ ਨੇ ਇਹਨਾਂ ਨੂੰ ਚੱਕ ਦਿੱਤੀ ਹੋਈ ਸੀ। ਇਸ ਮੁੱਦੇ ਤੇ ਸੀਕ੍ਰੇਟਲੀ ਦੋਨਾਂ ਨੇ ਹੱਥ ਰਲਾ ਲਏ, ਸ੍ਰੀਲੰਕਨ ਤਮਿਲਜ਼ ਨੇ ਵੀ ਔਰ ਉਹਨਾਂ ਨੇ ਵੀ, ਔਰ ਜੋ ਫਿਰ ਉਹਨਾਂ ਨੇ ਭੜਥਾ ਬਣਾਇਆ ਇਹਨਾਂ ਦਾ ਇੰਡੀਅਨ ਪੀਸ ਕੀਪਿੰਗ ਫੋਰਸ ਦਾ, IPKF ਦਾ ਐਬਰੀਵੇਸ਼ਨ ਕਹੀ ਜਾਂਦੀ ਸੀ। ਔਰ ਇਹਦਾ ਨਤੀਜਾ ਦੋਨਾਂ ਦੇ ਪੱਖਾਂ ਤੋਂ ਇਹਨਾਂ ਨੂੰ ਜੁੱਤੀਆਂ ਪੈਣੀਆਂ ਸ਼ੁਰੂ ਹੋਈਆਂ ਜਦੋਂ ਐਨ ਸਮਝੌਤਾ ਹੋ ਗਿਆ। ਔਰ ਰਾਜੀਵ ਗਾਂਧੀ ਬੜੀ ਸ਼ਾਨ ਦੇ ਨਾਲ ਜਿਹੜਾ ਸ੍ਰੀਲੰਕਾ ਦੇ ਕੋਲੰਬੋ ਦੇ ਵਿੱਚ ਇੱਕ ਪੈਰੇਡ ਦਾ ਨਿਰੀਖਣ ਕਰਨ ਪਹੁੰਚਿਆ ਔਰ ਅੱਜ ਵੀ ਉਹ ਵੀਡੀਓ ਕਿਤੇ ਨਾ ਕਿਤੇ ਮੌਜੂਦ ਹੋਏਗੀ। ਉਸ ਜ਼ਮਾਨੇ 'ਚ ਤਾਂ ਇਹ ਬੜੀ ਪ੍ਰਚਲਿਤ ਸੀ ਕਿ ਜੋ ਹੀ ਉਹ ਸਲੂਟ ਲੈ ਰਿਹਾ ਸੀ, ਇੱਕ ਸ੍ਰੀਲੰਕਨ ਫੌਜੀ ਨੇ, ਹਾਲਾਂ ਉਹਨਾਂ ਦੀਆਂ ਬੰਦੂਕਾਂ ਚੋਂ ਗੋਲੀਆਂ ਤਾਂ ਬਾਹਰ ਕੱਢੀਆਂ ਹੋਈਆਂ ਸੀ, ਉਹਨੇ ਬੰਦੂਕ ਦਾ ਵੱਟ 2 ਵਾਰੀ ਇਹਦੇ ਮਾਰਿਆ ਔਰ ਇਹ ਉੱਥੋਂ ਵਿੱਚ ਹੀ ਪਰੇਡ ਖਤਮ ਹੋ ਗਈ। ਉਹਨੂੰ ਬੇਸ਼ੱਕ ਉਹਨਾਂ ਨੇ ਫੜ ਲਿਆ, ਬਾਅਦ ਰਿਲੀਜ਼ ਵੀ ਕਰਤਾ, ਲੇਕਿਨ ਇਹ ਪਹਿਲਾ ਮੈਸੇਜ ਸੀ ਕਿ ਇਹ ਜਿਹੜੇ ਤੁਸੀਂ ਕਤਲੇਆਮ ਕਰਦੇ ਹੋ, ਕਰਵਾਉਂਦੇ ਹੋ, ਇਹਦੀ ਤੁਹਾਨੂੰ ਸਜ਼ਾ ਹੈ। ਔਰ ਉਸ ਸ੍ਰੀਲੰਕਾ ਦੇ ਉਸ ਕੌਪ ਨੇ ਤਾਂ ਪਬਲਿਕ ਹਿਊਮਿਲੇਸ਼ਨ ਦਿੱਤੀ ਰਾਜੀਵ ਗਾਂਧੀ ਨੂੰ, ਲੇਕਿਨ ਇਧਰ ਜੋ ਕੁਝ ਫਿਰ ਇੰਡੀਅਨ ਪੀਸ ਕੀਪਿੰਗ ਫੋਰਸ ਨੇ ਉੱਥੇ ਜਾ ਕੇ ਕੀਤਾ ਹੈ ਉਹਨਾਂ ਤਮਿਲਾਂ ਦੇ ਨਾਲ ਹੀ ਜਿਨ੍ਹਾਂ ਨੂੰ ਖੜੇ ਇਹਨਾਂ ਨੇ ਕੀਤਾ ਸੀ। ਔਰ ਉਸ ਫੌਜ ਦਾ ਬਹੁਤ ਬੁਰਾ ਹਾਲ ਹੋਇਆ, ਉੱਥੋਂ ਡਿਫੀਟ ਹੋ ਕੇ ਨਿਕਲੇ। ਔਰ ਉਸ ਪੀਰੀਅਡ ਦੇ ਵਿੱਚ ਇਹ ਸਾਹਮਣੇ ਆਇਆ ਕਿ ਤੈਨੂੰ ਇਹਦੀ ਫੈਮਿਲੀ ਦੀਆਂ ਬੱਚੀਆਂ ਦੇ ਨਾਲ ਵੀ ਜਿਹੜਾ ਇਸ ਕਿਸਮ ਦਾ ਜਬਰ ਜਨਾਹ ਔਰ ਦੂਜਾ ਭਾਰਤੀ ਫੌਜੀਆਂ ਨੇ ਕੀਤਾ ਸੀ। ਸੋ ਉਹਨੇ ਉਸ ਗਰੁੱਪ ਨੂੰ ਜੁਆਇਨ ਕੀਤਾ ਜਿਹੜੇ ਸਮਝਦੇ ਸੀ ਕਿ ਭਾਈ ਰਾਜੀਵ ਗਾਂਧੀ ਨੂੰ ਸਜ਼ਾ ਦੇਣਾ ਬੜਾ ਜ਼ਰੂਰੀ ਹੈ, ਇਸ ਨੇ ਵੱਡਾ ਇਹ ਫੌਜ ਦੇ ਰਾਹੀਂ ਗੁਨਾਹ ਕੀਤਾ ਔਰ ਸਾਡੇ ਕਾਜ਼ ਨੂੰ ਬਿਟਰੇ ਕੀਤਾ। ਸੋ ਇਹ 21 ਮਈ 1991 ਨੂੰ ਰਾਜੀਵ ਗਾਂਧੀ ਦਾ ਅੰਤ ਹੁੰਦਾ ਹੈ, ਇੱਕ ਵੱਡਾ ਕੇਸ ਬਣਦਾ ਹੈ। ਮੈਂ ਉਸ ਦੀ ਡਿਟੇਲ 'ਚ ਨਹੀਂ ਜਾਵਾਂਗਾ, ਗੂਗਲ ਕਰਕੇ ਉਹਨੂੰ ਦੇਖਿਆ ਜਾ ਸਕਦਾ ਹੈ ਕਿਉਂਕਿ ਮੇਰੇ ਸਾਹਮਣੇ ਬਹੁਤ ਸਾਰੇ ਉਸ ਕਤਲकांड ਦੇ ਫੈਕਟਸ ਵੀ ਨੇ ਕਿ ਇਹ ਕੀ ਉਸ ਦੀ ਟਾਈਮ ਲਾਈਨ ਹੋਈ, ਕਦੋਂ ਕੀ ਹੋਇਆ, ਲੇਕਿਨ ਉਹਦੇ ਵੇਰ ਵਿੱਚ ਜਾਏ ਬਿਨਾਂ ਹੁਣ ਇਸ ਗੱਲ 'ਚ ਇੱਕ ਮੈਂ ਐਪਰੀਸ਼ੀਏਸ਼ਨ ਜ਼ਰੂਰ ਕਰਨੀ ਚਾਹਾਂਗਾ ਉਹ ਸੋਨੀਆ ਗਾਂਧੀ ਹੋਏ, ਪ੍ਰਿਯੰਕਾ ਗਾਂਧੀ ਹੋਏ, ਕਿਉਂਕਿ ਸੋਨੀਆ ਗਾਂਧੀ ਕੈਥੋਲਿਕ ਹੈ ਔਰ ਜ਼ਾਹਰ ਹੈ ਕਿ ਕੈਥੋਲਿਕਸ ਦੇ ਵਿੱਚ ਮੁਆਫੀ, ਫॉरगिवनेस, ਇਹ ਉਹਨਾਂ ਦਾ ਕਨਸੈਪਟ ਬਿਲਟ ਇਨ ਹੈ। ਔਰ ਜਦੋਂ ਇਸ ਕੇਸ ਵਾਲਿਆਂ ਚੋਂ ਬਹੁਤਿਆਂ ਨੂੰ ਜਿਹਨਾਂ ਦੇ ਵਿੱਚ ਨਲਨੀ ਵੀ ਇੱਕ ਬੱਚੀ, ਕਿਉਂਕਿ ਤੈਨੂੰ ਤਾਂ ਮਾਰੀ ਗਈ ਔਰ ਹੋਰ ਉਹਨਾਂ ਨੂੰ ਡੈਥ ਸੈਂਟੈਂਸ ਹੋਈ, ਤੇ ਉਹਦੇ 'ਚ ਇਹਨਾਂ ਨੇ ਜਿਹੜੀ ਹੈ ਸੋਨੀਆ ਗਾਂਧੀ ਨੇ ਔਰ ਪ੍ਰਿਯੰਕਾ ਗਾਂਧੀ ਤਾਂ ਖੁਦ ਜਾ ਕੇ ਨਲਨੀ ਨੂੰ ਜੇਲ੍ਹ 'ਚ ਮਿਲੀ ਵੀ, ਉਹਨਾਂ ਨੇ ਕਿਹਾ ਜੀ ਐਜ਼ ਏ ਫੇਥ ਅਸੀਂ ਨਹੀਂ ਚਾਹੁੰਦੇ ਵੀ ਇਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਜਾਏ। ਸੋ ਉਸ ਗੱਲ ਨੇ ਵੀ ਮਦਦ ਕੀਤੀ ਕਿ ਜਦੋਂ ਇਹ ਸਾਰੇ ਜਿਹੜੇ ਕ੍ਰਿਮੀਨਲ ਮਰਡਰ ਕੇਸ ਦੇ ਵਿੱਚ ਸੀ ਇਹਨਾਂ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਗਿਆ, ਕੁਛ ਨੂੰ ਹਾਈ ਕੋਰਟ, ਕੁਛ ਨੂੰ ਅਪਰ ਲੈਵਲ ਤੇ, ਪਰ ਇਹ ਆਲਮੋਸਟ ਆਪਣੀਆਂ, ਕਿਉਂਕਿ ਉਮਰ ਕੈਦ ਦਾ ਕੋਈ ਪੀਰੀਅਡ ਤਾਂ ਹੁੰਦਾ ਨਹੀਂ ਹੈ, ਰਫਲੀ ਇਹ ਕਿਹਾ ਜਾਂਦਾ 14 ਸਾਲ, ਇਹ ਵੀ ਇੱਕ ਗਲਤ ਅੰਦਾਜ਼ਾ ਹੈ। ਉਹ ਜ਼ਰੂਰ ਹੁੰਦਾ ਸੀ ਕਿ ਭਾਈ ਇੱਕ ਵਕਤ ਤੋਂ ਬਾਅਦ ਕਿ ਜੀ ਤੁਹਾਡਾ ਚਾਲ ਚਲਨ ਅੱਛਾ ਹੈ, ਆਚਰਣ ਅੱਛਾ ਹੈ, ਛੱਡ ਦਿੱਤਾ ਜਾਂਦਾ ਸੀ। ਹੁਣ ਸੁਪਰੀਮ ਕੋਰਟ ਨੇ ਜਿਹੜਾ ਉਮਰ ਕੈਦ ਵਾਂਗ ਕੈਦ ਭੁਗਤ ਰਹੇ ਸੀ, ਔਰ ਮੈਂ ਖਬਰ ਦਾ ਹੈਡਲਾਈਨ ਪੜ੍ਹਨਾ ਚਾਹਾਂਗਾ ਕਿ ਸੁਪਰੀਮ ਕੋਰਟ ਆਰਡਰਸ ਰਿਲੀਜ਼ ਆਫ 6 convicts serving life sentence in Rajiv Gandhi assassination case. These include Nalini,
ਸ੍ਰੀਚਰਨ ਐਂਡ ਆਰ.ਪੀ. ਰਵੀਚੰਦਰਨ। ਔਰ ਇਸ ਨਲਨੀ ਦੇ ਨਾਲ ਈਵਨ ਪ੍ਰਿਯੰਕਾ ਗਾਂਧੀ ਨੇ ਜੇਲ੍ਹ ਦੇ ਵਿੱਚ ਜਾ ਕੇ ਵੀ ਮੁਲਾਕਾਤ ਕੀਤੀ ਸੀ। ਔਰ ਅੱਜ ਜਿਹੜਾ ਇਹ ਫੈਸਲਾ ਆਇਆ ਇਹਦੇ ਚ ਜਸਟਿਸ B.R. ਗੋਇਲ, B.R. ਨਗਾਰਥਨਾ ਉਹਨਾਂ ਨੇ ਆਪਣੀ ਜਜਮੈਂਟ ਦੇ ਵਿੱਚ ਕਿਹਾ, ਔਰ ਮੈਂ ਇੱਕ ਪੈਰਾਗ੍ਰਾਫ ਜਿਹੜਾ ਉਹਨਾਂ ਦੀ ਜਜਮੈਂਟ ਦਾ ਹੈ, ਉਹਨਾਂ ਨੇ ਕਿਹਾ ਜੀ ਇਨ ਸੋ ਫਾਰ as the applicants before us are concerned, their death sentences were commuted to life on account of delay। ਜਦੋਂ ਈਵਨ ਉਹਨਾਂ ਦੀਆਂ ਮੌਤ ਦੀਆਂ ਸਜ਼ਾਵਾਂ ਨੂੰ ਵੀ ਉਹਨਾਂ ਨੇ ਉਮਰ ਕੈਦ ਚ ਬਦਲਿਆ ਤੇ ਟੈਕਨੀਕਲ ਜਿਹੜਾ ਨੁਕਤਾ ਵਰਤਿਆ ਗਿਆ ਸੀ ਉਹਨਾਂ ਦੀ ਟੀਮ ਵੱਲੋਂ, ਵਕੀਲਾਂ ਦੀ ਟੀਮ ਵੱਲੋਂ, ਕਿ ਭਾਈ ਇਹ ਇਨ ਟਾਈਮ ਸੁਣਵਾਈ ਨਹੀਂ ਹੋਈ ਔਰ ਕੇਸ ਮੁਕੰਮਲ ਹੀ ਨਹੀਂ ਹੋਇਆ ਔਰ ਇੰਨੇ ਸਾਲ ਜਿਹੜੇ ਨੇ ਉਹਨਾਂ ਨੂੰ ਜਿਹੜਾ ਜੇਲ੍ਹ 'ਚ ਰੱਖਿਆ ਗਿਆ। ਫਿਰ ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਵੀ ਡਾਇਰੈਕਟ that all the applicants are deemed to have served their sentence, ਕਿ already ਉਹਨਾਂ ਨੇ ਬਹੁਤ ਸਜ਼ਾ ਪਾ ਲਈ ਹੈ। The applicants are thus directed to be released unless required in any other case, the bench said। ਉਹਨਾਂ ਨੇ ਕਿਹਾ ਜੇ ਤਾਂ ਕੋਈ ਹੋਰ ਕੇਸ ਉਹਨਾਂ ਦੇ ਖਿਲਾਫ ਹੈ ਫਿਰ ਤੁਸੀਂ ਉਹਨਾਂ ਨੂੰ ਪੁੱਛਗਿੱਛ ਲਈ ਰੱਖ ਸਕਦੇ ਹੋ, ਅਦਰਵਾਈਜ਼ ਇਹਨਾਂ ਨੂੰ ਰਿਲੀਜ਼ ਕਰੋ। ਇਹ ਬਹੁਤ ਵੱਡਾ ਫੈਸਲਾ ਹੈ। ਇਸ ਦੇ ਉੱਤੇ ਈਵਨ ਕਾਂਗਰਸ ਨੇ ਕਿਹਾ ਜੀ ਬੇਸ਼ੱਕ ਸੋਨੀਆ ਗਾਂਧੀ ਔਰ ਪ੍ਰਿਯੰਕਾ ਗਾਂਧੀ ਨੇ ਉਹਨਾਂ ਨੂੰ ਮੁਆਫ ਕੀਤਾ ਜਾਂ ਉਹਨਾਂ ਦਾ ਕੀ ਹੈ, ਅਸੀਂ ਰਿਵਿਊ ਪਟੀਸ਼ਨ ਵੀ ਫਾਈਲ ਕਰਾਂਗੇ ਔਰ ਇਵੇਂ ਨਹੀਂ ਹੋਣਾ ਚਾਹੀਦਾ, ਉਵੇਂ ਨਹੀਂ ਹੋਣਾ ਚਾਹੀਦਾ। ਪਰ ਕੰਕਲੂਜਨ 'ਚ ਮੈਂ ਕਹਾਂ, ਹਾਲਾਂਕਿ ਅਸੀਂ ਸਮਝਦੇ ਹਾਂ ਕਿ ਬਾਰ-ਬਾਰ ਕਿਸੇ ਵੀ ਚੀਜ਼ ਨਾਲ ਇਹ ਕੰਪੇਅਰ ਕਰਕੇ ਕਹਿਣਾ ਕਿ ਜੀ ਸਿੱਖਾਂ ਲਈ ਉੱਥੇ ਇਨਸਾਫ ਨਹੀਂ ਹੈ। ਪਰ ਮੈਂ ਜਿਵੇਂ ਕੱਲ ਪਰਸੋਂ ਯੂਕਰੇਨੀਅਨ ਡੈਲੀਗੇਸ਼ਨ ਦੇ ਨਾਲ ਪਾਰਲੀਮੈਂਟੇਰੀਅਨਸ ਦੇ ਗੱਲਬਾਤ ਕਰਦੇ ਕਿਹਾ ਸੀ ਕਿ ਸਾਡੀ ਪੀੜ ਹੋਰ ਵੀ ਵੱਧ ਜਾਂਦੀ ਹੈ ਜਦੋਂ ਅਸੀਂ ਇਸ ਭਾਰਤੀ ਸਿਸਟਮ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਹਾਂ ਕਿ ਅਸੀਂ ਤਾਂ ਇਨਸਾਫ ਦੇਣ ਵਾਲੀ ਕੌਮ ਹੈ, ਲੇਕਿਨ ਅਸੀਂ ਇਨਸਾਫ ਮੰਗਣ ਤੇ ਮਜਬੂਰ ਹੈ। ਅਸੀਂ ਤਾਂ ਉਹ ਹੈ ਜਿਨ੍ਹਾਂ ਨੇ ਦੂਸਰਿਆਂ ਦੀਆਂ ਜਿਹੜੀਆਂ ਬਹੁ ਬੇਟੀਆਂ ਸੀ ਉਹਨਾਂ ਨੂੰ ਛੁਡਾ ਕੇ ਲਿਆਂਦਾ, ਉਹਨਾਂ ਨੂੰ ਦੁਸ਼ਮਣ ਨੂੰ ਸਜ਼ਾ ਦੇ ਕੇ ਇਨਸਾਫ ਦਿੱਤਾ। ਅੱਜ ਅਸੀਂ 38 ਸਾਲ ਬੀਤਣ ਬਾਅਦ ਵੀ ਆਪਣਿਆਂ ਦੇ ਲਈ ਇਨਸਾਫ ਮੰਗ ਰਹੇ। ਸੋ ਫਿਰ ਵੀ ਗੱਲ ਕਰਨ ਦੀ ਖਾਤਰ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਭਾਈ ਇਹੀ ਹਕੂਮਤ ਹੈ, ਇਹੀ ਸੁਪਰੀਮ ਕੋਰਟ ਹੈ। 2019 ਦੇ ਵਿੱਚ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ। ਮੋਦੀ ਹਕੂਮਤ ਨੇ, ਹੋਮ ਮਿਨਿਸਟਰੀ ਨੇ ਜਿਨ੍ਹਾਂ ਨੂੰ ਜਿਹੜਾ ਉਹ ਰਿਲੀਫ ਦੇਣ ਦਾ ਫੈਸਲਾ ਕੀਤਾ ਕਿ ਜੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਟ੍ਰਿਬਿਊਟ ਦੇ ਰਹੇ ਹਾਂ, ਜਿਨ੍ਹਾਂ ਦੀ ਰਿਲੀਜ਼ ਦੇ ਹੁਕਮ ਹੋਏ ਉਹਨਾਂ 'ਚ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਸਨ। ਅੱਜ ਵੀ ਉਹ ਜੇਲ੍ਹ ਦੇ ਵਿੱਚ ਨੇ ਔਰ ਕਦੇ ਸੁਪਰੀਮ ਕੋਰਟ ਖੱਬਾ ਕਦੇ ਸੱਜਾ ਇਹ ਕਰਦਾ। ਇਵੇਂ ਹੀ ਜਿਹੜੇ ਸਾਡੇ ਪੋਲੀਟੀਕਲ ਪ੍ਰਿਜ਼ਨਰ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਸਿਆਸੀ ਕੈਦੀ ਕਹਿੰਦੇ ਆ ਤੇ ਉਹ ਪੋਲੀਟੀਕਲ ਪ੍ਰਿਜ਼ਨਰ ਆਫ ਵਾਰ ਨੇ, ਜਿਹੜੀ ਟੋਟਲ ਵਾਰ ਭਾਰਤ ਨੇ ਭਰਪਾ ਕੀਤੀ ਔਰ ਸਾਡੇ ਨੌਜਵਾਨਾਂ ਨੇ ਜਿਹੜਾ ਉਹਨੂੰ ਰੈਜ਼ਿਸਟ ਕੀਤਾ। ਉਹ 25-25, 30-30 ਸਾਲ ਕਿੰਨਾ ਜਿਹੜਾ ਉਹ ਸਾਰੀਆਂ ਉਮਰਾਂ ਉਹਨਾਂ ਦੀਆਂ ਜੇਲ੍ਹਾਂ 'ਚ ਲੰਘ ਗਈਆਂ ਨੇ। ਉਹਨਾਂ ਦੇ ਮਾਮਲੇ 'ਚ ਅਦਾਲਤਾਂ ਕਿੱਥੇ ਜਾਂਦੀਆਂ ਨੇ? ਗਵਰਨਮੈਂਟਾਂ ਦਾ ਜੋ ਸਾਹਮਣੇ ਹੈ ਉਹ ਹੈ ਹੀ ਹੈ, ਲੇਕਿਨ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਹਰ ਜ਼ਖਮ ਜਿਹੜਾ ਨਵਾਂ ਹੁੰਦਾ ਹੈ ਉਹ ਸਾਡੇ ਪੁਰਾਣੇ ਜ਼ਖਮਾਂ ਦੀ ਪੀੜ ਨੂੰ ਹੋਰ ਵੀ ਦੁਬਾਰਾ ਕਰਦਾ ਹੈ। ਔਰ ਇਸ ਗੱਲ ਦੇ ਉੱਤੇ ਹੀ ਸਾਨੂੰ ਲਿਆ ਕੇ ਖੜਾ ਕਰ ਦਿੰਦਾ ਹੈ ਕਿ ਬਿਨਾਂ ਆਜ਼ਾਦ ਮੁਲਕ ਖਾਲਿਸਤਾਨ ਤੋਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਅਸੀਂ ਦੀਨਾਂ ਵਾਂਗ, ਵਿਚਾਰਿਆਂ ਵਾਂਗ ਜਿਹੜਾ ਹੈ ਉਹ ਇਨਸਾਫ ਕੂਕਦੇ ਰਵਾਂਗੇ ਤੇ ਇਹ ਸਾਨੂੰ ਹੋਰ ਵੀ ਜ਼ਲਾਲਤ ਦੇਗਾ। ਇਹ ਪੀਰੀਅਡ ਹੈ ਕਿ ਅਸੀਂ ਆਪਣਾ ਮੁਲਕ ਆਜ਼ਾਦ ਕਰਾਈਏ, ਜੇਲ੍ਹਾਂ ਦੇ ਦਰਵਾਜ਼ੇ ਆਪਣੇ ਆਪ ਖੁੱਲ ਜਾਣਗੇ ਔਰ ਇਹੀ ਸਾਡੇ ਹੀਰੋ, ਸਾਡੇ ਨਾਇਕ ਜਿਨ੍ਹਾਂ ਨੂੰ ਕੌਮ ਜਿਹੜੀ ਹੈ ਫਿਰ ਹਾਰਾਂ ਦੇ ਨਾਲ ਲੱਦ ਕੇ ਜਿਹੜਾ ਹੈ ਉਹਨਾਂ ਦਾ ਸਵਾਗਤ ਕਰੇਗੀ। ਤੇ ਇੱਥੇ ਤਾਂ ਜ਼ਲਾਲਤ ਤੋਂ ਬਿਨਾਂ ਸਾਨੂੰ ਕੁਝ ਨਹੀਂ ਮਿਲਣਾ। ਬਿਲਕੁਲ ਰਾਜ ਸਾਹਿਬ, ਤੁਸੀਂ ਬਿਲਕੁਲ ਸਹੀ ਬੋਲਿਆ ਔਰ ਸਹੀ ਕਿਹਾ। ਸੋ ਇੱਥੇ ਲੈਣੇ ਬ੍ਰੇਕ। ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।